ਲਓ ਜੀ ਬਾਪੂ ਜੀ, ਇਹ ਜੇ ਸਾਹਮਣੇ ਇਹ ਜਿਹੜਾ ਹਾਂਜੀ ਇਹਦੇ ਵਿੱਚ ਤੁਸੀਂ ਕਿਵੇਂ ਜਾਣਾ ਤੁਹਾਡਾ ਆਪਣਾ ਵੇਖ ਲਵੋ, ਉਹਦੇ ਵਿੱਚ ਲਿਖਿਆ ਹੋਇਆ ਵਾ ਤਹਿਰੀਰ ਕਾਫੀ ਜਿਹੜਾ ਸ਼ੇਖੂਪੁਰਾ ਕਿਲਾ ਹੈ ਹਾਂਜੀ ਇਹ ਬੜਾ ਹਿਸਟੋਰਿਕ ਇੱਕ ਕਿਲਾ ਹੈ। ਇਹਦੇ ਬਿਲਕੁਲ ਉਹਦੇ ਸਾਹਮਣੇ ਖੜੇ ਹਾਂ ਅਸੀਂ ਤੇ ਇਹ ਨਿੱਕੀ ਇੱਟੋਂ ਜਾਪਦਾ ਵੀ ਇਹ ਹੁਣ ਮੈਨੂੰ ਯਾਦ ਨਹੀਂ ਹੈ ਕਿਹੜੇ ਸਾਲ ਬਣਿਆ ਸੀ ਇਹ ਜੀ ਆਪਣਾ 1600 ਜੰਗੀਰ ਆਪਣਾ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਬਣਾਇਆ ਸੀ। ਹਾਂ ਸ਼ੇਖੂਪੁਰਾ ਬੜਾ ਹਿਸਟੋਰਿਕ ਹੈ। ਨਾਲੇ ਮੈਨੂੰ ਇਹ ਵੀ ਕੁਲ ਨਗਰ ਦੀ ਸੇਵਾ व कृपा राम उनके ये लाल दास ने कराई मैं खूब बनवा दिता। ये किसी जिन्हें बंदे ने कोई सेवा करवाई है उन्हें लिखा है खूब बनवाया जी ने, खूब ही बनवाया। ਪੈਦਲ ਆਉਂਦੇ ਹੁੰਦੇ ਸੀ ਪਿੰਡੋਂ ਆਪਣੇ? ਨਹੀਂ, ਆਮ ਤੌਰ ਤੇ ਅਸੀਂ ਘੋੜਿਆਂ ਤੇ ਚੜ੍ਹ ਕੇ ਮਾਛੀ ਕੇ ਤੱਕ ਆਉਣਾ, ਅੱਛਾ ਅੱਗੋਂ ਗੱਡੀ ਉੱਤੇ ਜਾਂ ਗੱਡੀ ਜਾਂ ਬੱਸ ਤੇ। ਵਾਹ ਜੀ। ਉਹ ਜਿਹੜਾ ਪੈਦਲ ਹੈਗਾ ਕਾਲੋ ਕਿ ਅਸੀਂ ਇੱਕ ਦੋ ਵਾਰੀ ਕੀਤਾ, ਸਾਨੂੰ ਖਿਆਲ ਆ ਗਿਆ ਵੀ ਅਸੀਂ ਪਿੰਡਾਂ ਵਿੱਚ ਲੰਘ ਕੇ ਜਾਈਏ। ਹਾਂਜੀ ਕੁਝ ਸ਼ਰਾਰਤਾਂ ਵੀ ਕਰਦੇ ਸਾਂ ਰਾਹ 'ਚ, ਅਸੀਂ ਖੇਤਾਂ ਵਿੱਚ ਖਰਬੂਜ਼ੇ ਤੋੜ ਕੇ ਖਾਣੇ। ਵਾਹ। ਤੇ ਪਰ ਇੱਕ ਦੋ ਵਾਰੀ ਕੀਤਾ, ਨਹੀਂ ਕਿ ਆਮ ਜਿਹੜਾ ਸਾਡਾ ਸੀ, ਸਾਡੇ ਪਿੰਡ ਤੇ ਟਾਂਗੇ ਆਉਂਦੇ ਹੁੰਦੇ ਸੀ। भी शहीद गुजर ने ते अपने महमूद साहब ने मलक इन्होंने सारा प्रोग्राम बना के जी मेरी ये ख्वाहिश सी, मेरी डिजायर से पूरा किया। और मैंने बड़ी खुशी तुहानू सारा मिल के, जो मैं पाकिस्तान च आया कल तो लैके इन्ना लोगों ने प्यार दिखाया, इन्नी मुहब्बत दिखाई है कि मैं बयान नहीं कर सकता। वाह जी वाह। सो ये मेरी डिजायर सी, ये मेरी इच्छा सी कि मैं उत्थे जावां जिथों कि मेरा रूट्स ने। इस टाइम तुसी किथे खड़े हो? इस दफा मैं जेड़ा शेखूपुरा किला है, ये बड़ा हिस्टोरिक एक किला है, ਇਹਦੇ ਬਿਲਕੁਲ ਉਹਦੇ ਸਾਹਮਣੇ ਖੜੇ ਹਾਂ ਅਸੀਂ ਤੇ ਇਹ ਨਿੱਕੀ ਇੱਟੋਂ ਜਾਪਦਾ ਵੀ ਇਹ ਹੁਣ ਮੈਨੂੰ ਯਾਦ ਨਹੀਂ ਹੈ ਕਿਹੜੇ ਸਾਲ ਬਣਿਆ ਸੀ ਇਹ ਜੀ ਆਪਣਾ 1600 ਜੰਗੀਰ ਆਪਣਾ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਸੀ। ਹਾਂ ਸ਼ੇਖੂਪੁਰਾ ਬੜਾ ਹਿਸਟੋਰਿਕ ਹੈ। ਨਾਲੇ ਮੈਨੂੰ ਇਹ ਵੀ ਯਾਦ ਹੈ ਜਦੋਂ ਅਸੀਂ ਇੱਥੋਂ ਸ਼ੇਖੂਪੁਰੇ ਤੋਂ ਆਪਣੇ ਪਿੰਡ ਜਾਂਦੇ ਹੁੰਦੇ ਸਾਂ ਤੇ ਕਈ ਦਫਾ ਅਸੀਂ ਇੱਥੋਂ ਮਾਛੀ ਕੇ ਜਾਣਾ ਤੇ ਮਾਛੀ ਕੇ ਤੋਂ ਕਾਲੋ ਕੀ ਮੇਰੇ ਖਿਆਲ 3-4 ਮੀਲ ਉੱਥੇ ਜਾਣਾ ਤੇ ਕਈ ਦਫਾ ਅਸੀਂ ਇੱਥੋਂ ਪੈਦਲ ਜਾਂਦੇ ਸਾਂ। ਇੱਥੇ ਇੱਕ ਹਰਨ ਮਨਾਰ ਹੈ, ਹਾਂਜੀ ਉਹ ਨੈਸ਼ਨਲ ਪਾਰਕ ਬਣੀ ਹੋਈ ਹੈ ਜੀ ਜੀ। ਤੇ ਮੈਨੂੰ ਇੰਨੀ ਕਿ ਯਾਦ ਸੀ ਕਿ ਵੱਡਾ ਸਾਰਾ ਤਲਾਅ ਸੀ ਤੇ 4 ਕੋਨਿਆਂ ਤੇ ਉਹਦੇ ਸਟਰਕਚਰਸ ਬਣੇ ਨੇ ਜੀ ਜੀ ਬਣੇ ਨੇ। ਤੇ ਅਸੀਂ ਉੱਥੇ ਜਾਣਾ, 3-4 ਅਸੀਂ ਮੁੰਡੇ ਇੱਕੋ ਸਾਰੀ ਏਜ ਸੀ, ਜਾਣਾ ਤੇ ਭੱਜ ਕੇ ਉੱਤੇ ਪੌੜੀਆਂ ਚੜ ਜਾਣਾ, ਇੱਕ ਦੂਜੇ ਨੂੰ ਆਵਾਜ਼ਾਂ ਮਾਰਨੀਆਂ। ਉਹ ਜਿਹੜੀ ਐਕੋ ਆਉਂਦੀ ਹੈ ਉਹਦੀ, ਹਰਨ ਮਨਾਰ ਦਾ ਉੱਥੇ ਮਨਾਰਾ ਵੀ ਸੀਗਾ। ਤੇ ਮੈਨੂੰ ਇਹ ਸਮਝ ਆਇਆ ਵੀ ਉਹ ਜਹਾਂਗੀਰ ਨੇ ਇੱਕ ਹਰਨ ਸੀ ਜਿਹਦੀ ਯਾਦ ਵਿੱਚ ਉਹਨੇ ਉਹ ਜਗ੍ਹਾ ਬਣਾਈ ਹੈ। ਅੱਜ ਕੱਲ ਉਹ ਪਾਰਕ ਬਣੀ ਹੋਈ ਹੈ ਤੇ ਇਹ ਮੇਰੀਆਂ ਯਾਦਦਾਸ਼ਤਾਂ ਨੇ। ਵਾਹ ਜੀ ਵਾਹ। ਤੁਸੀਂ ਪੈਦਲ ਆਉਂਦੇ ਹੁੰਦੇ ਸੀ ਪਿੰਡੋਂ ਆਪਣੇ? ਨਹੀਂ, ਆਮ ਤੌਰ ਤੇ ਅਸੀਂ ਘੋੜਿਆਂ ਤੇ ਚੜ੍ਹ ਕੇ ਮਾਛੀ ਕੇ ਤੱਕ ਆਉਣਾ, ਅੱਛਾ ਅੱਗੋਂ ਗੱਡੀ ਉੱਤੇ ਜਾਂ ਗੱਡੀ ਜਾਂ ਬੱਸ ਤੇ। ਵਾਹ ਜੀ। ਉਹ ਜਿਹੜਾ ਪੈਦਲ ਹੈਗਾ ਕਾਲੋ ਕਿ ਅਸੀਂ ਇੱਕ ਦੋ ਵਾਰੀ ਕੀਤਾ, ਸਾਨੂੰ ਖਿਆਲ ਆ ਗਿਆ ਵੀ ਅਸੀਂ ਪਿੰਡਾਂ ਵਿੱਚ ਲੰਘ ਕੇ ਜਾਈਏ। ਕੁਝ ਸ਼ਰਾਰਤਾਂ ਵੀ ਕਰਦੇ ਸਾਂ ਰਾਹ 'ਚ, ਅਸੀਂ ਖੇਤਾਂ ਵਿੱਚ ਖਰਬੂਜ਼ੇ ਤੋੜ ਕੇ ਖਾਣੇ। ਵਾਹ। ਤੇ ਪਰ ਇੱਕ ਦੋ ਵਾਰੀ ਕੀਤਾ, ਨਹੀਂ ਕਿ ਆਮ ਜਿਹੜਾ ਸਾਡਾ ਸੀ, ਸਾਡੇ ਪਿੰਡ ਤੇ ਟਾਂਗੇ ਆਉਂਦੇ ਹੁੰਦੇ ਸਨ। ਅੱਛਾ ਟਾਂਗੇ ਆਉਂਦੇ ਸੀ ਸ਼ੇਖੂਪੁਰੇ ਤੱਕ, ਤੇ ਟਾਂਗੇ ਤੇ ਬਹਿ ਕੇ ਪਿੰਡ ਜਾਣਾ। ਟਾਂਗੇ ਬਾਪੂ ਕਿੱਧਰ ਦੇ ਆਉਂਦੇ ਹੁੰਦੇ ਸੀ? ਕਿੱਥੋਂ ਦੇ ਰਸਤਾ ਕਿੱਧਰ ਦੇ ਆਉਂਦੇ? ਮਾਛੀ ਕੇ ਆਲਦੀ ਆਉਂਦੇ ਸੀ ਜਾ ਕੇ ਕੁਰਲ ਕੇ ਜਾਂ ਰਣੀ ਕੇ ਦੇ ਵਿੱਚ ਆਉਂਦੇ? ਕੁਰਲ ਕੇ ਤੇ ਰਣੀ ਕੇ ਦੇ ਵਿੱਚ ਆਉਂਦੇ ਰਹੇ ਨੇ। ਆ ਫੜੋ ਗੁਰਦੁਆਰਾ ਸਾਹਿਬ ਹੈ ਜੀ ਜਿਹੜਾ ਤੁਹਾਡੇ ਪਿੰਡ ਦਾ, ਇਹ ਕਹ ਲਓ ਫੇਮਸ ਤੇ ਸਭ ਤੋਂ ਹਿਸਟੋਰਿਕਲ, ਜਿਹੜਾ ਤੁਸੀਂ ਇੱਕ 10 ਗੁਰੂਆਂ ਨੂੰ ਮੰਨਦੇ ਹੋ ਨਾ ਜੀ, ਉਹ ਤੀਸਰੇ ਗੁਰੂ ਜੀ ਸਾਹਿਬ ਇੱਥੇ ਆਏ ਸੀ। ਇੱਥੋਂ ਸਾਬਤ ਹੁੰਦਾ ਕਿ ਇਹ ਗੁਰਦੁਆਰਾ ਸਾਹਿਬ ਜਿਹੜੇ ਬਹੁਤ ਹਿਸਟੋਰੀਕਲ ਆ, ਜਿਹੜੇ ਉਹਨਾਂ ਤੋਂ ਵੀ ਪਹਿਲਾਂ ਦੇ। ਇਹ ਬਾਬੇ ਦੀ ਬੇਰ ਵੱਜਦਾ ਜੀ। ਅੱਛਾ, ਬਾਬੇ ਦੀ ਬੇਰ। ਹਾਂਜੀ, ਬਾਬੇ ਦੀ ਬੇਰ।
ਕਾਲੋਗੇ ਦੇ ਵਿੱਚ ਵੀ ਉਹ ਗੁਰਦੁਆਰਾ ਕਿਹੜਾ ਉਹ ਗੁਰਦੁਆਰੇ ਜਿਹੜੇ ਆਪਣੇ ਕਾਲੋਗੇ ਦੇ ਸੀ ਨਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵਾ। ਇਹ ਆਪਣੀ ਅਸਲੀ ਹਾਲਤ 'ਚ ਹੈ ਵਾ। ਇਹਨਾਂ ਨੂੰ ਥੋੜਾ ਇਹ ਆ ਕਿ ਕੁਝ ਆਪਣੇ ਆਪ ਹੀ ਉਹ ਵਕਤ ਦੇ ਨਾਲ ਨਾਲ ਇਹ ਜਿਵੇਂ ਇਹਨਾਂ ਦੇ ਉੱਤੇ ਉਹ ਲਿਖੇ ਆ ਨਾ ਸ਼ਬਦ, तो हुण आपां तां नहीं पढ़ सकदे। इत्थे इन्ना पुराना बनया है, भी बड़ा पसमंजर रखदा है। ये बहुत जिहड़ा सी ना तुसीं हिस्टोरिकल इंज कह रहे कि ये अगर वो 10 जिहड़े गुरु ने उन्हां दा ते मेरे अंदाजा कि 1700 कुछ दे विच होए होणगे वो गुरु साहब जिहड़े इत्थे आए, जिन्हां ने इत्थे ओ यार वो तख्ती भी लैके आओ यार। कित्थे लो जी बापू जी ए जी सामने ਇਹ ਜਿਹੜਾ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਕਿਵੇਂ ਜਾਣਾ ਤੁਹਾਡਾ ਆਪਣਾ ਵੇਖ ਲਓ, ਉਹਦੇ ਵਿੱਚ ਲਿਖਿਆ ਹੋਇਆ ਵਾ ਕੋਈ ਨਾ ਕੋਈ ਤਹਿਰੀਰ ਕਾਫੀ ਹੈ ਹਾਂਜੀ ਜਾਓ ਜੀ। ਇਹ ਆਇਆ ਇੱਧਰ ਵੀ ਯਾਰ ਲਿਖੇ ਹੋਏ ਸਾਰੇ, ਇੱਧਰ ਵੀ ਸਾਫ਼ ਤੋਂ ਵਾਜ਼ੇ ਨਜ਼ਰ ਆਉਣਾ, ਇੱਧਰੋਂ ਇਹ ਸਾਫ਼ ਤੋਂ ਪਿੱਛੇ ਬਣੇ ਗੁਰੂ ਹਰਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ, ਉਹ ਹਰ ਇਹ ਕਿਹੜੇ ਹੋਏ ਜੀ ਹਾਂਜੀ ਸਾਰੇ ਗੁਰੂਆਂ ਦੇ ਨਾਮ ਲਿਖੇ ਹਾਂਜੀ। ਗੁਰੂ ਹਰਕ੍ਰਿਸ਼ਨ 8ਵੇਂ ਗੁਰੂ ਸਨ, ਅੱਛਾ, ਤੇ ਗੁਰੂ ਤੇਗ ਬਹਾਦਰ 9ਵੇਂ ਗੁਰੂ ਸਨ। ਯਾਰ ਤੁਸੀਂ ਪਤਾ ਨਹੀਂ ਫਿਲਮ ਦੇਖੀ ਕਿ ਨਹੀਂ, ਉਹਦੇ ਵਿੱਚ ਗੁਰਦੁਆਰੇ ਦਾ ਵੀ ਜ਼ਿਕਰ ਆਉਂਦਾ ਹੈ ਦੋ ਫਿਲਮਾਂ 'ਚ। ਅੱਛਾ, ਯਾਨੀ ਕਿ ਬਹੁਤ ਖਾਸ ਹੈ ਜਗ੍ਹਾ। ਅੱਛਾ, ਇਹ ਹੁਣ ਸਾਨੂੰ ਤੇ ਪਤਾ ਨਹੀਂ ਹੈ। ਇਹਦੀ ਸਾਰੀ ਤਮੀਰਾਤ ਚੂਨੇ ਦੀ ਹੈ ਜੀ, ਅੱਛਾ, ਇਹ ਪਲਸਤਰ ਦੀ ਚੂਨੇ ਦਾ, ਸੀਮੈਂਟ ਨਹੀਂ ਹੈ। ਅੱਛਾ, ਅੱਛਾ, ਜੋ ਕਿ ਇਹ ਤੇ ਕਮ ਸੇ ਕਮ 200 ਸਾਲ ਪੁਰਾਣੀ ਹੈ ਤਮੀਰਾਤ ਜਿਹੜੀਆਂ ਚੂਨੇ ਦੀਆਂ। ਕੁਲ ਨਗਰ ਦੀ सेवा व कृपा राम उनके ये लाल दास ने कराई। मैं खूब बनवा दिता। ये किसी जिन्हें बंदे ने कोई सेवा करवाई है उन्हें लिखा है। खूब बनवाया जी ने, खूब ही बनवाया, खूब ही है ਹੁਣ ਥੋੜਾ ਲੋ ਅੱਛਾ ਕੀ ਨਾਮ ਸੀ ਉਹਦਾ? ਵਾਲੇਕੁਮ ਸਲਾਮ ਜੀ। ਹਾਂਜੀ ਥੱਲੇ ਨਾ ਇਹ ਨਹੀਂ ਦੱਸ ਰਹੀ ਪਈ ਨਾ ਕੀ ਇਹਦਾ 1930 ਲਿਖਿਆ ਸਾਲ ਤੇ ਹੈਗਾ 1930 1930। ਅੱਛਾ ਜੀ, ਤੇ ਮੈਂ ਤੁਹਾਨੂੰ YouTube ਤੋਂ ਮਿਲ ਜਾਏਗੀ ਸਾਰੀ ਵੀਡੀਓ ਜੀ। फुल सेवा ਠੀਕ ਹੋ ਗਿਆ, ਠੀਕ बाबा कृपा रामदास उनके नाम नहीं सीधी सिद्धि नहीं, नाम नहीं दिता होना उन्हें। ना ना नहीं ਉਹ ਸੜਕ ਸਾਫ਼, ਹਾਂਜੀ ਉਹ ਸਾਫ਼ ਠੀਕ ਆ। ਪਰ ਜੀ ਲੱਗੇ ਹੋਏ ਨੇ ਜੀ। ਹੁਣ ਬਾਬੇ ਦੀ ਆ ਜੀ ਚਾਚੂ ਹੁਣੀ ਸਾਡਾ, ਅੱਛਾ ਬਾਬੇ ਦੀ ਬੇਰ ਗੁਰਦੁਆਰਾ ਵੇਖ ਕੇ ਆਇਆ। ਇਹੀ ਸਾਡੇ ਵੱਡੇ ਹੁਣ। ਆ ਮੋਟਰਸਾਈਕਲ ਕੱਢੋ ਨਾ, ਫਿਰ ਨਿਕਲ ਆਉਂਦੀ ਗੱਡੀ। ਭਗਤ ਸਿੰਘ ਜੀ ਮੈਂ ਦੌੜਾਇਆ ਸਰ, ਹੈ ਨਹੀਂ ਤੁਹਾਡੇ ਉਹਦੇ ਜੋ ਹੋਇਆ ਬਸ ਉਸ ਤੋਂ ਬਾਅਦ ਹਾਂ। ਤੇ ਚਲੋ ਕਬਜ਼ਾ ਤਾਂ ਛੁੱਟਿਆ ਨਾ ਕਰਨੇ ਵਪਾਰ ਕਰ। ਅੱਛਾ ਨਾਲ ਦੇ ਜਿਹਨੂੰ ਸੂਕਾ ਬਾਗਾ ਚੂਕਾਣਾ ਪਿੰਡ ਸੀ। ਇਧਰ ਆ ਜਾਓ। ਇੱਕ ਘੰਟੇ 15-20 ਮਿੰਟਾਂ ਬਾਅਦ ਬਿਲਕੁਲ ਵਧੀਆ। ਯਾਦ ਰੱਖਣਾ ਲੰਗਰ ਤਿਆਰ ਹੁੰਦਾ ਜੀ, ਯਾਦ ਰੱਖਾਂਗੇ। ਐਸੀ ਸੋਚ। ਚਾਹ ਤਾਂ ਲੰਗਰ ਛਕਣਾ ਹੈ, ਤੁਸੀਂ ਦੱਸੋ ਚਾਹ ਕਰ ਲਈ ਕਰ ਲਓ।
ਇਸ ਸਾਈਡ ਤੋਂ ਆ ਜਾਓ ਨਹੀਂ ਇਧਰ ਹੀ ਆ ਤੇ ਤੁਸੀਂ ਇੱਥੇ ਸੇਵਾ ਕਿੰਨੇ ਸਾਲ ਤੋਂ ਕਰ ਰਹੇ ਹੋ? ਇੱਥੇ ਹੋ ਗਿਆ 22 ਸਾਲ ਹੋ ਗਏ। ਅੱਛਾ, ਬਹੁਤ ਪੁਰਾਣਾ ਜੀ। ਬਹੁਤ ਪੁਰਾਣਾ ਸੇਵਾ ਕਰ ਬਣਿਆ 47 ਤੋਂ ਬਾਅਦ 3 ਲੱਖ ਦੀ ਆਬਾਦੀ ਸੀ ਕੈਂਪ ਵਿੱਚ। ਅਸੀਂ 1 ਸਾਲ ਇੱਥੇ ਰਹੇ ਹਾਂ। 1 ਸਾਲ ਤੋਂ ਬਾਅਦ ਐਸਾ ਇਹਨਾਂ ਲੋਕਾਂ ਨੂੰ ਆਪਣੀ ਹਿੰਦੁਸਤਾਨ ਲਈ ਗਿਆ ਤੇ ਸਾਰਾ ਜਿਹੜਾ ਚਾਰਜ ਕਰੇ ਸਾਰਾ ਏਰੀਆ ਇੱਥੇ ਬਸ 3 ਲੱਖ ਦੀ ਜ਼ਮੀਨ ਜਿਹੜੀ ਨਾਲ ਜੇ ਨਾਲ ਇੱਥੇ ਕੋਈ 1-2 ਏਕੜ ਇਸ ਤੋਂ ਲੈਂਡ ਤੋਂ ਪਾਰ 14 ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜਾ ਗੁਰਦੁਆਰਾ ਸੱਚਖੰਡ ਹੈ ਉਹਦੇ ਨਾਲ ਹੀ ਹੈ ਗੋਲ ਉਹਨੇ ਵੀ ਅਸੀਂ ਆਬਾਦ ਕਰਨਾ ਥੋੜਾ ਹਿਸਾਬ ਦੋ ਉਹਨਾਂ ਦੇ ਕੋਲ ਹੀਰ ਬਾਦਸ਼ਾਹ ਦੀ ਜਿਹੜੀ ਕਿਤਾਬ ਸੀ ਨਾ ਉਹ ਮੁਖੀ ਦੀ ਲਿਖੀ ਹੋਈ ਸੀ ਸੱਚ ਉਹ ਲਿਖ ਵੀ ਲੈਂਦੇ ਸੀ ਪੜ੍ਹਦੇ ਸੀ ਹੁਣ ਮੇਰਾ ਥੋੜਾ ਜਿਹਾ ਨਾ ਵੀਕ ਹੋ ਗਿਆ ਮੈਂ ਟਰਾਈ ਕਰਨੀ ਹੈ ਦੁਬਾਰਾ ਕਿਉਂਕਿ ਮੇਰੇ ਫਾਦਰ ਦੀ ਚਿੱਠੀਆਂ ਮੈਨੂੰ ਉਰਦੂ ਚ ਆਉਂਦੀਆਂ ਸਨ। ਅੱਛਾ ਅੱਛਾ ਉਹਨਾਂ ਦੀ ਮੈਂ ਟ੍ਰਾਂਸਲੇਸ਼ਨ ਕਰਨੀ ਹੈ। ਠੀਕ 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 ਸੋ ਮੈਂ ਸੋਚ ਰਿਹਾ ਉੱਥੇ ਇੱਕ ਹੈਗਾ ਆਪਣਾ ਆ ਵੀ ਤੁਹਾਡੇ ਲਿਖੀ ਹੋਈ ਆ ਪੜ੍ਹ ਸਕਦੇ ਕਿ ਨਹੀਂ ਕੀ ਲਿਖਿਆ ਜੀ ਇਹ ਲਿਖਿਆ ਮੈਨੂੰ ਆ ਤੁਹਾਡੀ ਇਹ ਚ ਵੀ ਲਿਖਿਆ ਗੁਰਮੁਖੀ ਮੈਨੂੰ ਗੜੀ ਸੂਰਜ ਦੀ ਹੈ ਮੈਨੂੰ ਗੁੜਤੀ ਸੂਰਜ ਦੀ ਗੁੜਤੀ ਸੂਰਜ ਦੀ ਹਾਂ ਮੈਨੂੰ ਗੁੜਤੀ ਸੂਰਜ ਦੀ ਗਜ਼ਲਾਂ ਤੇ ਨਜ਼ਮਾਂ ਦਾ ਪਰਾਗਾ ਤੁਹਾਡਾ ਸ਼ਾਇਦ ਮੇਬੀ ਨਹੀਂ ਇੱਧਰ ਆ ਵੇਖ ਇਹਨਾਂ ਨੂੰ ਪੁੱਛੋ ਨਾ ਸ਼ਾਇਦ ਇਹਨਾਂ ਦੀ ਜ਼ਬਾਨ 'ਚ ਲਿਖੀ ਹੋਈ ਆ ਵੇਖੋ ਪਹਿਲੇ ਆ ਮੈਨੂੰ ਗੁੜਤੀ ਸੂਰਜ ਦੀ ਗੁੜਤੀ ਸੂਰਜ ਦੀ ਬਾਬੂ ਕੋਈ ਬੁੱਕ ਲੈਣੀ ਹੋਵੇ ਦੱਸੋ ਮੈਨੂੰ ਹੁਣੇ ਪਰਚੇਜ਼ ਕਰ ਲੈਂਦੇ ਮਾਂ ਦਾ ਸੀਨਾ
ਚੀਰ ਚੀਰ ਕੇ ਰਿਜ਼ਕ ਦੀ ਬਰਕੀ ਰਿਜ਼ਕ ਦੀ ਰਿਜ਼ਕ ਵਰਕੀ ਕੱਢਦੀ ਆ ਕਰਦੀਆਂ ਮਾਂ ਪਿਓ ਵਰਗਾ ਪਰਛਾਵਾਂ ਨੂੰ ਤੂੰ ਬੇਦਰਦੀ ਨਾਲ ਵੰਡਦੀ ਆ। ਇਹ ਨਾ ਬਾਪੂ ਅਸੀਂ ਵੀ ਇਹ ਪੰਜਾਬੀ ਬਹੁਤ ਘੱਟ ਪੜ੍ਹੀ ਕਿਉਂਕਿ ਇੱਕ ਸਹੀ ਬੁੱਕ ਛੱਡੀ ਹੋਈ ਹੈ ਪੰਜਾਬ ਆਪਣੀ ਅਗਰ ਜੇ ਪੜ੍ਹਨੀ ਇਲੈਕਟਿਵ ਬੁੱਕ ਹੁੰਦੀ ਅਸੀਂ ਪੜ੍ਹਨਾ ਪੜ੍ਹ ਸਕਦੇ ਹੋ ਛੱਡਣੀ ਛੱਡ ਸਕਦੇ ਹੋਰ ਖੋਰੇ ਕੀ ਵਾਪਰਨਾ ਇਸ ਤੋਂ ਮਾੜੇ ਹਾਲ ਵਿੱਚ ਬੜੀ ਗੱਲ ਆ ਯਾਰ ਇੱਕ ਆ ਵੀ ਇਹੋ ਗੱਲ ਹੈ ਕਿ ਮੈਂ ਸੋਚਦਾ ਰਹਿਣਾ ਆਉਂਦੇ ਜਾਂਦੇ ਸਾਲਾਂ ਇਹ ਮੈਂ